ਮਾਂ ਵੀ ਅੰਨੀ ਧੀ ਵੀ ਅੰਨੀ ਹਾਂਜੀ। ਤੇ ਅੰਨਾ ਮਿਲਿਆ ਜਵਾਈ ਤੇ ਅੱਲਾ ਸਾਨੂੰ ਭਾਗ ਲਾਇਆ ਨੂੰਹ ਵੀ ਅੰਨੀ ਆਈ। ਇਸਾ ਖਾਨ ਚ ਦੱਸਿਆ ਗਿਆ ਕਿ ਜਦੋਂ ਮਤਲਬ ਇਹ ਕਿ ਸਾਰਾ ਬੂਟਾ ਹੀ ਝੋਲੇ ਮਾਰਿਆ ਹੋਏਗਾ ਨਾ, ਵਾਹ ਵਾਹ ਹਾਂਜੀ, ਤੇ ਉਹਨੂੰ ਫਲ ਕੀ ਲੱਗਣਾ ਹੈ? ਜਾਂ ਆਪਣਾ ਕਿਸੇ ਨੂੰ ਘਰ ਲੈ ਹਾਂਜੀ। ਤੇ ਜਾਂ ਆਪ ਕਿਸੇ ਦਾ ਹੋ ਬੇਲੀਆ। ਦੁਨੀਆ ਦੇ ਵਿੱਚ ਗੁਜ਼ਾਰਾ ਕਰਨ ਲਈ ਜੀ ਜਾਂ ਤੇ ਤੁਹਾਡੇ ਚ ਇੰਨੇ ਵਸਫ ਹੋਣੇ ਚਾਹੀਦੇ ਨੇ ਕਿ ਤੁਸੀਂ ਅਗਲੇ ਨੂੰ ਆਪਣਾ ਬਣਾ ਲਓ, ਇੰਨਾ ਉਹਦੇ ਨਾਲ ਪਿਆਰ ਕਰੋ, ਇੰਨੀ ਮੁਹੱਬਤ ਕਰੋ ਕਿ ਉਹ ਤੁਹਾਡਾ ਦਾਸ ਬਣ ਜਾਏ, ਤੁਹਾਡਾ ਤਾਬਿਆਦਾਰ ਬਣ ਜਾਏ। ਤੇ ਦੂਜੀ ਸੂਰਤ ਇਹ ਵੀ ਜਾਂ ਫਿਰ ਆਪ ਕਿਸੇ ਦੇ ਹੋ ਜਾਓ। ਅੰਦਰ ਵਾਰਸੀ ਵੇਖਣਾ ਕਾਰ ਤੇਰੀ, ਬਾਹਰ ਝਾਕਣੇ ਦਾ ਰੀ ਜਵਾਨ ਬਣਿਓ, ਤੇ ਰੱਤੀ ਪਿਆਰ ਦੀ ਵਿੱਚ ਨਾ ਮੂਲ ਤੇਰੇ, ਕਾਹਦਾ ਮੂਰਖਾ ਦੱਸ ਇਨਸਾਨ ਬਣਿਓ। ਗੱਜੀ ਛੁੱਟੀ ਨਹਾਉਣੋਂ ਸਿਰ ਫੁੱਲ ਪਰਾਂਦਾ ਪਾਉਣੋਂ। ਇਹਦੇ 'ਚ ਦੱਸਿਆ ਗਿਆ ਕਿ ਜਦੋਂ ਤੁਹਾਡੀ ਕਿਸੇ ਅਨਵਾਂਟਿਡ ਯਾਨੀ ਅਣਚਾਹੀ ਮੁਸੀਬਤ ਤੋਂ ਜਾਨ ਛੁੱਟ ਜਾਏ ਨਾ ਜੀ, ਤੇ ਬੰਦਾ ਸ਼ੁਕਰੀਆ ਅਦਾ ਕਰਦਾ ਵੀ ਯਾਰ ਮੇਰੀ ਰਫੜ ਤੋਂ ਜਾਨ ਛੁੱਟ ਗਈ, ਭਲਾ ਹੋਇਆ ਮੇਰਾ ਚਰਖਾ ਟੁੱਟਾ ਤੇ ਮੇਰੀ ਜਿੰਦ ਅਜ਼ਾਬੋਂ ਛੁੱਟੀ। ਦਾਲ ਦੁਨੀਆ ਦੇ ਬਹੁਤ ਮੈਂ ਫਲ ਵੇਖੇ, ਇੱਕ ਫਲ ਜਿਹਾ ਕੋਈ ਫਲ ਨਹੀਂ। ਬੜੀਆਂ ਨਹਿਰਾਂ ਤੇ ਬੜੇ ਤਲਾਬ ਵੇਖੇ, ਅੰਮ੍ਰਿਤ ਜਲ ਜਿਹਾ ਕੋਈ ਜਲ ਨਹੀਂ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ तमाम ਤਰ ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਕੱਲ ਅਸਾਂ ਤੁਹਾਡੀ ਸੇਵਾ ਦੇ ਵਿੱਚ ਹਜ਼ਰਤ ख्वाजा ਨਿਜ਼ਾਮੁद्दीन ਔਲੀਆ ਰਹਿਮਤੁल्लाह ਤਾਲਾ ਅਲੈਹ ਦਾ ਦੁਨਿਆਵੀ ਸ਼ਾਨੋ ਸ਼ੌਕਤ ਤੇ ਜਲ ਜਲਾ ਤੇ ਛਪ ਛਪਾ ਤੋਂ ਬੇਜ਼ਾਰੀ ਦਾ ਇੱਕ ਬੜਾ ਹੀ ਈਮਾਨ ਅਫਰੋਜ਼ ਕਿੱਸਾ ਬਿਆਨ ਕੀਤਾ। ਅੱਜ ਫੇਰ ਪਿਆਰਿਓ, ਅਸੀਂ ਤੁਹਾਡੀ ਖਿਦਮਤ ਦੇ ਵਿੱਚ, ਤੁਹਾਡੀ ਸੇਵਾ ਦੇ ਵਿੱਚ ਹਜ਼ਰਤ ਅਲਾਉਦੀਨ ਸਾਬਰ ਪਿਆ ਕਲੀਅਰ ਸ਼ਰੀਫ ਵਾਲਿਆਂ ਦੇ ਖਲੀਫਾਏ ਮਜਾਜ਼ ਹਜ਼ਰਤ ख्वाजा ਸ਼ਮਸੁद्दीन ਤੁਰਕ ਪਾਨੀਪਤੀ, ਉਹਨਾਂ ਦਾ ਇੱਕ ਕਿੱਸਾ ਬਿਆਨ ਕਰਨ ਲਈ ਜਾ ਰਹੇ ਹਾਂ। ਸਾਹਿਬੋ, ਹਜ਼ਰਤ ख्वाजा ਸ਼ਮਸੁद्दीन ਤੁਰਕ ਜਿਹੜੇ ਸਨ, ਜਦੋਂ ਉਹਨਾਂ ਦੀ ਰੂਹਾਨੀ ਤਰਬੀਅਤ ਮੁਕੰਮਲ ਹੋ ਗਈ ਤੇ ਉਹਨਾਂ ਦੇ ਮੁਰਸ਼ਿਦ ਪਾਕ ਹਜ਼ਰਤ ਅਲਾਉਦੀਨ ਸਾਬਰ ਪਿਆ ਨੇ ਉਹਨਾਂ ਨੂੰ ਇਹ ਹੁਕਮ ਦਿੱਤਾ ਕਿ ਤੁਸੀਂ ਹੁਣ ਪਾਨੀਪਤ ਜਾਓ। ਪਿਆਰਿਓ, ਜਿਹੜੇ ਮੁਸਲਿਮ ਔਲੀਆ ਹੁੰਦੇ ਸਨ, ਉਹਨਾਂ ਦਾ ਕੰਮ ਇਹ ਹੁੰਦਾ ਸੀ ਕਿ ਆਪਣੇ ਸ਼ਾਗਿਰਦਾਨ ਨੂੰ, ਆਪਣੇ ਮੁਰੀਦੈਨ ਨੂੰ, ਆਪਣੇ ਇਰਾਦਤਮੰਦਾਂ ਨੂੰ ਦੀਨੀ ਦੁਨਿਆਵੀ ਉਲੂਮ ਦੇ ਨਾਲ ਆਰਾਸਤਾ ਕਰਕੇ, ਉਹਨਾਂ ਦੀ ਰੂਹਾਨੀ ਤਰਬੀਅਤ ਕਰਕੇ, ਉਹਨਾਂ ਦਾ ਤਜ਼ਕੀਆ ਨਫਸ ਕਰਕੇ ਫਿਰ ਉਹਨਾਂ ਨੂੰ
ਅਜਿਹਿਆਂ ਇਲਾਕਿਆਂ ਵੱਲ ਤੋਰ ਦਿੰਦੇ ਸਨ ਜਿੱਥੇ ਇਸਲਾਮ ਫੈਲਾਉਣ ਦੀ ਜ਼ਰੂਰਤ ਹੁੰਦੀ ਸੀ ਤੇ ਉਹਨਾਂ ਨੂੰ ਹਦਫ ਦੇ ਦਿੰਦੇ ਸਨ ਕਿ ਜਾਓ ਤੁਸੀਂ ਹੁਣ ਫਲਾਣੇ ਇਲਾਕੇ ਵੱਲ ਚਲੇ ਜਾਓ ਤੇ ਉੱਥੇ ਜਾ ਕੇ ਅੱਲਾਹ ਪਾਕ ਦੇ ਬੰਦਿਆਂ ਤਾਈਂ ਅੱਲਾਹ ਪਾਕ ਦਾ ਪੈਗਾਮ ਪਹੁੰਚਾਓ। ਚੁਨਾਚਾ ਹਜ਼ਰਤ ਅਲਾਉਦੀਨ ਸਾਬਰ ਪਿਆ ਕਲੀਅਰ ਸ਼ਰੀਫ ਵਾਲਿਆਂ ਨੇ ਵੀ ਆਪਣੇ ਮੁਰੀਦ ਦੀ ਦੀਨੀ ਦੁਨਿਆਵੀ ਤਾਲੀਮੀ ਰੂਹਾਨੀ ਤਰਬੀਅਤ ਕਰਨ ਤੋਂ ਬਾਅਦ ਉਹਨਾਂ ਨੂੰ ਹੁਕਮ ਦਿੱਤਾ ਕਿ ਪਾਣੀਪਤ ਤਸ਼ਰੀਫ ਲੈ ਜਾਓ ਤੇ ਉੱਥੇ ਜਾ ਕੇ ਤੁਸੀਂ ਤਬਲੀਗ ਕਰੋ ਦੀਨ ਦੀ। ਆਪਣੇ ਮੁਰਸ਼ਦ ਪਾਕ ਦੇ ਹਜ਼ੂਰ ਉਹਨਾਂ ਇਨਕਾਰ ਦੀ ਜਸਾਰਤ ਤੇ ਨਾ ਕੀਤੀ, ਲੇਕਿਨ ਜਦੋਂ ਉਹਨਾਂ ਆਪਣੇ ਆਪ ਨੂੰ ਆਪਣੀਆਂ ਹੀ ਨਜ਼ਰਾਂ ਦੇ ਵਿੱਚ ਤੋਲਿਆ ਤੇ ਉਹਨਾਂ ਇਹ ਮਹਿਸੂਸ ਕੀਤਾ ਕਿ ਉਹਨਾਂ ਨੂੰ ਹਾਲੀ ਹੋਰ ਤਰਬੀਅਤ ਵਾਲੀ ਭੱਠੀ ਦੇ ਵਿੱਚ ਪੱਕ ਕੇ ਤੇ ਕੁੰਦਨ ਬਣਨ ਦੀ ਲੋੜ ਹੈ। ਯਾਨੀ ਉਹਨਾਂ ਆਪਣੇ ਆਪ ਨੂੰ ਰੂਹਾਨੀ ਤਰਬੀਅਤ ਵੱਲੋਂ ਨਾ ਮੁਕੰਮਲ ਜਾਤਾ। ਉਹਨਾਂ ਮੁਰਸ਼ਦ ਦੇ ਹੁਕਮ ਦੀ ਤੇ ਤਾਮੀਲ ਕੀਤੀ ਤੇ ਕਲੀਅਰ ਸ਼ਰੀਫ ਤੋਂ ਤੇ ਟੁਰ ਪਏ ਦਿੱਲੀ ਵੱਲ। ਲੇਕਿਨ ਉਹਨਾਂ ਨੇ ਰਾਹ ਦੇ ਵਿੱਚ ਇਹ ਠਾਨੀ ਇਹ ਮਤਾ ਪਕਾਇਆ ਕਿ ਅੱਗੇ ਤੇ ਆਪਣੇ ਮੁਰਸ਼ਦ ਪਾਕ ਦੀ ਬਾਰਗਾਹ ਦੇ ਵਿੱਚ ਲੰਗਰ ਤੋਂ ਖਾਣਾ ਮਿਲ ਜਾਂਦਾ ਸੀ ਤੇ ਸਿਰਫ ਅੱਲਾਹ ਪਾਕ ਦੀ ਇਬਾਦਤ ਕਰਦੇ ਹੁੰਦੇ ਸਨ। ਹੁਣ ਰਿਜ਼ਕੇ ਹਲਾਲ ਕਿਸ ਤਰ੍ਹਾਂ ਮਿਹਨਤ ਤੇ ਮੁਸ਼ੱਕਤ ਦੇ ਨਾਲ ਕਮਾਇਆ ਜਾਂਦਾ ਹੈ ਉਹ ਵੀ ਕਮਾ ਕੇ ਵੇਖੀਏ ਤੇ ਨਾਲੇ ਆਪਣੇ ਪਿੰਡੇ ਨੂੰ ਆਪਣੇ ਮਨ ਨੂੰ ਮੁਸ਼ੱਕਤ ਦੇ ਨਾਲ ਵੀ ਜ਼ਰਾ ਆਦੀ ਕਰੀਏ। ਚੁਨਾਚਾ ਉਹਨਾਂ ਮਨ ਮਾਰਨ ਦੇ ਵਾਸਤੇ ਤੇ ਰਿਜ਼ਕੇ ਹਲਾਲ ਨੂੰ ਮਿਹਨਤ ਕਰਕੇ ਕਮਾ ਕੇ ਖਾਣ ਦੇ ਵਾਸਤੇ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ। ਦਿੱਲੀ ਪੁੱਜੇ ਤੇ ਸਾਹਿਬੋ ਬਾਦਸ਼ਾਹ ਦੇ ਨਕਾਰਚੀ ਐਲਾਨ ਕਰ ਰਹੇ ਸਨ ਕਿ ਫੌਜ ਦੇ ਵਿੱਚ ਭਰਤੀ ਦੀ ਜ਼ਰੂਰਤ ਹੈ। ਦਿੱਲੀ ਦਾ ਬਾਦਸ਼ਾਹ ਸੁਲਤਾਨ ਗਿਆਸੁਦੀਨ ਬਲਬਨ ਸੀ। ਆਪ ਜੀ ਵੀ ਉਹਦੀ ਫੌਜ ਦੇ ਵਿੱਚ ਸਵਾਰਾਂ ਦੇ ਵਿੱਚ ਭਰਤੀ ਹੋ ਗਏ। ਸਾਹਿਬੋ ਭਰਤੀ ਤੋਂ ਕੁਝ ਦਿਨ ਬਾਅਦ ਹੀ ਸੁਲਤਾਨ ਗਿਆਸੁਦੀਨ ਬਲਬਨ ਆਪਣੀ ਫੌਜ ਲੈ ਕੇ ਆਪਣਾ ਲਸ਼ਕਰ ਲੈ ਕੇ ਤੇ ਇੱਕ ਕਿਲੇ ਨੂੰ ਫਤਹ ਕਰਨ ਦੇ ਵਾਸਤੇ ਟੁਰ ਪਿਆ। ਕਿਲਾ ਜਿਹਨੂੰ ਕਿ ਫਤਹ ਕੀਤਾ ਜਾਣਾ ਸੀ ਉਹਦੇ ਤੋਂ ਥੋੜਾ ਜਿਹਾ ਹੀ ਉਰਾਂ ਚੰਦ ਮੀਲ ਉਰਾਂ ਹੀ ਜੰਗਲ ਦੇ ਵਿੱਚ ਰਾਤ ਪੈ ਗਈ ਤੇ ਪੜਾਅ ਕੀਤਾ ਗਿਆ। ਲਸ਼ਕਰ ਨੂੰ ਹੁਕਮ ਦੇ ਦਿੱਤਾ ਗਿਆ ਕਿ ਇੱਥੇ ਹੀ ਰਾਤ ਕਿਆਮ ਕੀਤਾ ਜਾਵੇਗਾ। ਸਖਤ ਸਰਦੀ ਦੀ ਰਾਤ ਸੀ ਪਿਆਰਿਓ, ਤੇ ਜਿਸ ਵੇਲੇ ਰਾਤ ਪਈ ਤੇ ਸ਼ਦੀਦ ਹਨੇਰੀ ਆ ਗਈ, ਝੱਖੜ ਝੁੱਲਣ ਲੱਗ ਪਏ ਤੇ ਨਾਲ ਹੀ ਬਾਰਿਸ਼ ਤੇਜ਼ ਸ਼ੁਰੂ ਹੋ ਗਈ। ਕੋਈ ਖੈਮਾ ਸਲਾਮਤ ਨਾ ਰਿਹਾ। ਬਾਦਸ਼ਾਹ ਦਾ ਬਹੁਤ ਵੱਡਾ ਖੈਮਾ ਹੁੰਦਾ ਹੈ, ਸ਼ਾਹੀ ਖੈਮਾ ਤੇ ਸਭ ਤੋਂ ਜ਼ਿਆਦਾ ਮਜ਼ਬੂਤੀ ਦੇ ਨਾਲ ਆਰਾਸਤਾ ਕੀਤਾ ਜਾਂਦਾ ਹੈ ਤੇ ਗੱਡਿਆ ਜਾਂਦਾ ਹੈ। ਪਿਆਰਿਓ ਉਹ ਵੀ ਕਈ ਵਾਰੀ ਡਿੱਗਾ ਤੇ ਟੱਠਾ, ਲੇਕਿਨ ਫੌਜੀਆਂ ਨੇ ਫੌਰੀ ਤੌਰ ਤੇ ਉਹਨੂੰ ਵੀ ਖੜਾ ਕਰ ਲਿਆ। ਤਹੱਜਦ ਦੇ ਵਕਤ ਸੁਲਤਾਨ ਨੇ ਆਪਣੇ ਸੱਕੇ ਨੂੰ ਆਖਿਆ ਕਿ ਪਾਣੀ ਗਰਮ ਦਾ ਇhtਮਾਮ ਕਰ, ਨਮਾਜ਼ ਪੜ੍ਹੀਏ। ਸਕਾ ਅੱਗ ਲੋੜਨ ਦੇ ਵਾਸਤੇ ਟੁਰ ਪਿਆ। ਕੋਲ ਤੇ ਕੋਈ ਆਬਾਦੀ ਵੀ ਨਹੀਂ ਸੀ। ਲਸ਼ਕਰ ਦੇ ਵਿੱਚ ਹੀ ਢੱਠਿਆਂ ਉਖੜਿਆਂ ਖੈਮਿਆਂ ਦੇ ਵਿੱਚ ਹੀ ਅੱਗ ਲੱਭਦਾ ਫਿਰੇ ਪਿਆ। ਇੱਕ ਖੈਮਾ ਉਹਨੂੰ ਪਿਆਰਿਓ ਸਲਾਮਤ ਨਜ਼ਰ ਆਇਆ। ਉਸ ਖੈਮੇ ਦੇ ਜਦੋਂ ਉਹ ਕੋਲ ਗਿਆ ਤੇ ਉਹਨੇ ਝੀਤ ਦੇ ਵਿੱਚੋਂ ਵੇਖਿਆ, ਅੰਦਰ ਝਾਤੀ ਮਾਰੀ ਤੇ ਇੱਕ ਬਾਰੇਸ਼ ਨੌਜਵਾਨ ਅੱਲਾਹ ਪਾਕ ਸੱਚੇ ਸਾਹਿਬ ਦੀ ਕਿਤਾਬ ਦੀ ਤਲਾਵਤ ਕਰ ਰਿਹਾ ਸੀ ਖਲੋ ਕੇ, ਤੇ ਉਹਦੇ ਖੈਮੇ ਦੇ ਵਿੱਚ ਅੱਗ ਵੀ ਵਾਫਰ ਬਲ ਰਹੀ ਸੀ। ਹੁਣ ਉਹ ਸਕਾ ਬਾਹਰ ਖਲੋ ਰਿਹਾ ਕਿ ਇਹ ਤਲਾਵਤ ਕਲਾਮੇ ਪਾਕ ਖਤਮ ਕਰਦੇ ਨੇ ਤੇ ਮੈਂ ਅਗਾਂਹ ਹੋ ਕੇ ਇਹਨਾਂ ਅੱਗੇ ਤਰਲਾ ਕਰਾਂਗਾ, ਮੈਨੂੰ ਥੋੜੀ ਜਿਹੀ ਅੱਗ ਦਿਓ। ਲੇਕਿਨ ਉਹ ਹਾਲੀ ਸੋਚ ਹੀ ਰਿਹਾ ਸੀ ਤੇ ਤਲਾਵਤ ਕਰਨ ਵਾਲੇ ਕਾਰੀ ਸਾਹਿਬ ਨੇ ਆਪਣੀ ਤਲਾਵਤ ਰੋਕ ਲਈ ਤੇ ਆਖਣ ਲੱਗੇ, ਭਲਿਆ ਅੰਦਰ ਆ ਜਾ ਤੇ ਆ ਕੇ ਅੱਗ ਲੈ ਲੈ।
ਉਹ ਬੜਾ ਹੈਰਾਨ ਹੋਇਆ ਵੀ ਇਹਨਾਂ ਨੂੰ ਕਿਵੇਂ ਪਤਾ ਲੱਗਾ ਕਿ ਮੈਂ ਅੱਗ ਲੈਣ ਆਇਆ ਵਾਂ ਤੇ ਮੈਂ ਬਾਹਰ ਖਲੋਤਾ ਆਇਆ। ਬਹਰਹਾਲ ਉਹਨੇ ਅੱਗ ਲਈ ਤੇ ਚਲਾ ਗਿਆ। ਸਾਹਿਬੋ, ਸੁਬਹ ਸੱਕੇ ਨੇ ਬਾਦਸ਼ਾਹ ਦੇ ਨਮਾਜ਼ੇ ਫਜਰ ਦੇ ਵਾਸਤੇ ਵੀ ਗਰਮ ਪਾਣੀ ਦਾ ਬੰਦੋਬਸਤ ਕਰਨਾ ਸੀ। ਚੁਨਾਚਾ ਜਿਸ ਵੇਲੇ ਫਜਰ ਦੀ ਅਜ਼ਾਨ ਹੋਈ ਲਸ਼ਕਰ ਦੇ ਵਿੱਚ, ਤੇ ਸੱਕਾ ਉਸੇ ਹੀ ਖੈਮੇ ਵੱਲ ਭੱਜਿਆ ਜਿਹਦੇ 'ਚ ਰਾਤੀ ਉਹ ਗਿਆ ਸੀ ਤੇ ਉਹਨੂੰ ਉੱਥੋਂ ਅੱਗ ਮਿਲ ਗਈ ਸੀ। ਉਸ ਖੈਮੇ ਦੇ ਵਿੱਚ ਜਦੋਂ ਉਹਨੇ ਜਾ ਕੇ ਵੇਖਿਆ ਤੇ ਖੈਮਾ ਅੰਦਰੋਂ ਖਾਲੀ ਸੀ। ਉਹ ਲੱਭਣ ਲੱਗ ਪਿਆ ਕਿ ਖੈਮੇ ਦੇ ਵਿੱਚ ਜਿਹੜੇ ਮੌਲਵੀ ਸਾਹਿਬ ਰਾਤੀ ਉਹਨੂੰ ਮਿਲੇ ਸਨ ਉਹ ਕਿੱਧਰ ਗਏ ਨੇ। ਉਹਨੇ ਆਲੇ ਦੁਆਲੇ ਵੇਖਿਆ ਤੇ ਜਿੱਥੇ ਲਸ਼ਕਰ ਨੇ ਪਣਾਅ ਕੀਤਾ ਹੋਇਆ ਸੀ ਉਹਦੇ ਕੋਲ ਇੱਕ ਤਲਾਬ ਸੀ। ਲਸ਼ਕਰੀ ਉਹਦੇ ਵੱਲ ਜਾ ਰਹੇ ਸਨ, ਉੱਥੋਂ ਪਾਣੀ ਲਿਆ ਰਹੇ ਸਨ। ਉਹ ਵੀ ਉਧਰ ਨੂੰ ਟੁਰ ਪਿਆ। ਜਦੋਂ ਪਿਆਰਿਓ ਉਸ ਤਲਾਬ ਦੇ ਨੇੜੇ ਉਹ ਅਪੜਿਆ ਤੇ ਉਹਨੇ ਕੀ ਵੇਖਿਆ ਕਿ ਤਲਾਬ ਦਾ ਪਾਣੀ ਬਰਫ਼ ਬਣ ਕੇ ਜੰਮ ਗਿਆ ਹੋਇਆ ਹੈ ਔਰ ਫੌਜੀ ਉਸ ਬਰਫ਼ ਨੂੰ ਤੋੜ ਤੋੜ ਕੇ ਤੇ ਵਿੱਚੋਂ ਠੰਡਾ ਪਾਣੀ ਪੈ ਭਰਦੇ। ਸਾਹਿਬੋ, ਉੱਥੇ ਹੀ ਉਹਨੇ ਉਸ ਬਾਰੇਸ਼ ਨੌਜਵਾਨ ਨੂੰ ਵੀ ਵੇਖਿਆ ਜਿਹੜਾ ਰਾਤੀ ਖੈਮੇ ਦੇ ਵਿੱਚ ਸੱਕੇ ਨੂੰ ਮਿਲਿਆ ਸੀ ਤੇ ਜਿਹਦੇ ਕੋਲੋਂ ਸੱਕੇ ਨੇ ਅੱਗ ਖੜੀ ਸੀ। ਉਹ ਹਜ਼ਰਤ ਖਵਾਜਾ ਸ਼ਮਸੁਦੀਨ ਤੁਰਕ ਹੀ ਸਨ, ਜਿਹੜੇ ਕਿ ਮੈਂ ਤੁਹਾਨੂੰ ਦੱਸਿਆ ਕਿ ਸੁਲਤਾਨ ਦੀ ਫੌਜ ਦੇ ਵਿੱਚ ਸਵਾਰ ਦੀ ਹਸੀਅਤ ਨਾਲ ਭਰਤੀ ਹੋ ਗਏ ਸਨ। ਉਹ ਇੱਕ ਜਗ੍ਹਾ ਤੇ ਤਲਾਬ ਦੇ ਕੰਢੇ ਦੇ ਉੱਤੇ ਬੈਠ ਕੇ ਤੇ ਵਜ਼ੂ ਕਰਨ ਲੱਗ ਪਏ। ਸਾਹਿਬੋ, ਜਿੱਥੇ ਉਹ ਵਜ਼ੂ ਕਰ ਰਹੇ ਸਨ ਨਾ, ਉੱਥੋਂ ਪਾਣੀ ਦੇ ਵਿੱਚੋਂ ਭਾਪ ਨਿਕਲ ਰਹੀ ਸੀ। ਉਹ ਵਜ਼ੂ ਕਰਕੇ ਉੱਠ ਕੇ ਟੁਰ ਪਏ ਤੇ ਬਾਦਸ਼ਾਹ ਦਾ ਸੱਕਾ ਉਸੇ ਜਗ੍ਹਾ ਦੇ ਉੱਤੇ ਜਾ ਕੇ ਉਹਨੇ ਪਾਣੀ 'ਚ ਹੱਥ ਡੋਬਿਆ ਤੇ ਉੱਥੇ ਪਾਣੀ ਗਰਮ। ਉਹ ਬੜਾ ਹੈਰਾਨ ਹੋਇਆ ਕਿ ਸਾਰਾ ਤਲਾਬ ਜਿਹੜਾ ਉਹਦਾ ਪਾਣੀ ਬਰਫ਼ ਬਣ ਕੇ ਜੰਮਿਆ ਹੋਇਆ ਤੇ ਇੱਥੇ ਪਾਣੀ ਗਰਮ ਹੈ। ਉਹਨੇ ਖੈਰ ਉੱਥੋਂ ਮਸ਼ਕ ਭਰੀ ਤੇ ਜਾ ਕੇ ਉਹਨੇ ਬਾਦਸ਼ਾਹ ਸਲਾਮਤ ਨੂੰ ਵਜ਼ੂ ਕਰਾਇਆ। ਬਾਦਸ਼ਾਹ ਨੇ ਨਮਾਜ਼ ਪੜ੍ਹੀ। ਸੁਬਹ ਨਾਸ਼ਤੇ ਤੋਂ ਬਾਅਦ ਸੱਕਾ ਜਾ ਕੇ ਤੇ ਸੁਲਤਾਨ ਦੇ ਹਜ਼ੂਰ ਪੇਸ਼ ਹੋ ਗਿਆ। ਉਹਨੇ ਆਖਿਆ, ਹੁਜ਼ੂਰ, ਮੈਂ ਰਾਤੀ ਇੱਕ ਅਜੀਬ ਗੱਲ ਦੇਖੀ ਏ। ਜਦੋਂ ਸਾਰੇ ਲਸ਼ਕਰ ਦੇ ਖੈਮੇ ਉਖੜ ਗਏ ਹੋਏ ਸਨ, ਤੁਹਾਡਾ ਆਪਣਾ ਖੈਮਾ ਜਿਹੜਾ ਉਹਨੂੰ ਵੀ ਸੈਂਕੜੇ ਸਿਪਾਹੀ ਜਿਹੜੇ ਨੇ ਉਹ ਖਿੱਚ ਕੇ ਖਲੋਤੇ ਸਨ ਤੇ ਬੜੀ ਮੁਸ਼ਕਲਾਂ ਸੀ ਉਹਨੂੰ ਸਲਾਮਤ ਰੱਖਿਆ ਸੀ। ਐਡਾ ਜ਼ਬਰਦਸਤ ਹਨੇਰ ਚੱਲਿਆ, ਐਡੀ ਬਾਰਿਸ਼ ਹੋਈ। ਉਸ ਵੇਲੇ ਪੂਰੇ ਲਸ਼ਕਰ ਦੇ ਵਿੱਚ ਇੱਕੋ ਹੀ ਖੈਮਾ ਸਲਾਮਤ ਸੀ। ਜਦੋਂ ਤੁਸੀਂ ਮੈਨੂੰ ਹੁਕਮ ਦਿੱਤਾ ਕਿ ਵਜ਼ੂ ਦਾ ਪਾਣੀ ਦੇ ਤੇ ਮੈਂ ਗਿਆ ਅੱਗ ਲੱਭਣ ਦੇ ਵਾਸਤੇ, ਤੇ ਉਸ ਖੈਮੇ ਦੇ ਵਿੱਚ ਅੱਗ ਵੀ ਬਲ ਰਹੀ ਸੀ ਔਰ ਖੈਮਾ ਵੀ ਬਿਲਕੁਲ ਨਹੀਂ ਸੀ ਉਖੜਿਆ। ਔਰ ਖੈਮੇ ਦੇ ਵਿੱਚ ਇੱਕ ਨੌਜਵਾਨ ਦਾੜੀ ਵਾਲਾ ਖੜਾ ਹੋ ਕੇ ਤੇ ਕਿਆਮ ਦੀ ਹਾਲਤ ਦੇ ਵਿੱਚ ਕੁਰਾਨ ਪਾਕ ਦੀ ਤਿਲਾਵਤ ਕਰ ਰਿਹਾ ਸੀ। ਮੈਂ ਉਹਦੇ ਕੋਲੋਂ ਅੱਗ ਆਂਦੀ। ਸਵੇਰੇ ਕੋਸਾ ਪਾਣੀ ਚਾਹੀਦਾ ਸੀ ਤੁਹਾਨੂੰ ਵਜ਼ੂ ਕਰਾਉਣ ਦੇ ਵਾਸਤੇ ਨਮਾਜ਼ੇ ਫਜਰ ਦੇ ਟਾਈਮ। ਉਸ ਵੇਲੇ ਵੀ ਮੈਂ ਪਾਣੀ ਲੱਭਣ ਗਿਆ। ਉਹ ਨੌਜਵਾਨ ਦੇ ਖੈਮੇ 'ਚ ਹੀ ਗਿਆ ਕਿਉਂਕਿ ਰਾਤੀ ਵੀ ਉੱਥੋਂ ਹੀ ਮੈਨੂੰ ਅੱਗ ਲੱਭੀ ਸੀ। ਹੋਰ ਤੇ ਅੱਗ ਹੈ ਹੀ ਕੋਈ ਨਹੀਂ ਸੀ ਪੂਰੇ ਲਸ਼ਕਰ ਦੇ ਵਿੱਚ। ਲੇਕਿਨ ਮੈਂ ਵੇਖਿਆ ਕਿ ਉਹ ਆਪਣੇ ਖੈਮੇ 'ਚ ਮੌਜੂਦ ਨਹੀਂ ਸੀ, ਅੱਗ ਵੀ ਨਹੀਂ ਸੀ ਪਈ ਬਲਦੀ। ਉਹਨੂੰ ਲੱਭਦਾ ਲੱਭਦਾ ਮੈਂ ਤਲਾਬ ਦੇ ਕੰਢੇ ਗਿਆ ਤੇ ਬਾਕੀ ਸਾਰੇ ਲਸ਼ਕਰੀ ਠੰਡਾ ਪਾਣੀ ਭਰਨ ਡਏ ਸਨ, ਲੇਕਿਨ ਜਿੱਥੋਂ ਉਹਨੇ ਵਜ਼ੂ ਕੀਤਾ ਉੱਥੇ ਬਿਹਤਰੀਨ ਗਰਮ ਪਾਣੀ ਸੀ, ਭਾਪ ਨਿਕਲਣ ਡਈ ਸੀ। ਤੇ ਮੈਂ ਉੱਥੋਂ ਹੀ ਮਸ਼ਕ ਭਰ ਕੇ ਪਾਣੀ ਦੀ ਲਿਆ ਕੇ ਤੇ ਤੁਹਾਨੂੰ ਵੀ ਸਵੇਰੇ ਵਜ਼ੂ ਕਰਵਾਇਆ। ਬਾਦਸ਼ਾਹ ਆਪ ਵੀ ਬੜਾ ਨੇਕ ਪਾਕ ਆਦਮੀ ਸੀ। ਉਹ ਬੜਾ ਹੀ ਖੁਸ਼ ਹੋਇਆ ਕਿ ਮੇਰੀ ਫੌਜ ਦੇ ਵਿੱਚ ਅੱਲਾਹ ਪਾਕ ਦੇ ਕਰਮ ਦੇ ਨਾਲ ਏਡੇ ਏਡੇ ਨੇਕ ਸਿਪਾਹੀ ਔਰ ਅਹਿਲਕਾਰ ਵੀ ਹੈ ਨੇ। ਉਹਨੇ ਆਖਿਆ, ਰਾਤ ਪਵੇਗੀ ਤੇ ਉਹਨੂੰ ਮੇਰੇ ਖੈਮੇ ਦੇ ਵਿੱਚ ਲੈ ਕੇ ਆਏ। ਚੁਨਾਚਾ ਰਾਤ ਪਈ ਤੇ ਸੱਕਾ ਗਿਆ। ਜਾ ਕੇ ਉਹਨੇ ਆਖਿਆ ਜੀ ਕਿ ਸੁਲਤਾਨ ਤੁਹਾਨੂੰ ਬੁਲਾਉਂਦੇ ਨੇ। ਹਜ਼ਰਤ ਖਵਾਜਾ ਸ਼ਮਸੁਦੀਨ ਤੁਰਕ ਚੂੰਕਿ ਸਿਪਾਹੀ ਸਨ, ਕਮਾਂਡਰ ਦਾ ਹੁਕਮ ਮੰਨਣਾ ਸੀ, ਉਹ ਨਾਲ ਉਸੇ ਵੇਲੇ ਆਏ। ਉਹਨਾਂ ਆਖਿਆ ਚਲੋ। ਉੱਥੇ ਜਿਸ ਵੇਲੇ ਪਹੁੰਚੇ ਤੇ ਬਾਦਸ਼ਾਹ ਨੇ ਬੜੀ ਤਾਜ਼ੀਮ ਕੀਤੀ, ਬੜੀ ਤਕਰੀਮ ਦੇ ਨਾਲ ਬਿਠਾਇਆ
ਤੇ ਆਖਿਆ ਕਿ ਮੈਂ ਬੜਾ ਹੀ ਖੁਸ਼ ਹੋਇਆ, ਮੈਨੂੰ ਬੜਾ ਨਾਜ਼ ਹੈ ਆਪਣੀ ਕਿਸਮਤ ਦੇ ਉੱਤੇ ਕਿ ਮੇਰੇ ਲਸ਼ਕਰ ਦੇ ਵਿੱਚ ਤੁਹਾਡੇ ਵਰਗੇ ਅੱਲਾਹ ਪਾਕ ਦੇ ਏਡੇ ਨੇਕ ਇਬਾਦਤ ਗੁਜ਼ਾਰ ਅੱਲਾਹ ਦੇ ਵਲੀ ਵੀ ਸ਼ਾਮਲ ਨੇ। ਕਿੰਨਾ ਮੈਂ ਖੁਸ਼ਬਖਤ ਹਾਂ। हजरत ख्वाजा शमसुद्दीन तुर्क ने अगों अपना तारुफ ना करवाया। प्यारिओ असल फकीर जेड़े ने ना वो अपना आप जाहिर करके खुश नहीं होंदे। उन्हां अपनी शख्सियत ते पर्दा ही पाउण दी कोशिश की, लेकिन बादशाह ताड़ गया होया सी। सुल्तान ने तरला किया कि हजूर मेरी खुशकिस्मती भी वेखो ਤੇ ਅੱਗੋਂ ਵੇਖੋ ਕਿ ਮੇਰੀ ਬਦਕਿਸਮਤੀ ਕੀ ਹੈ ਕਿ ਤੁਹਾਡੇ ਵਰਗੇ ਅੱਲਾ ਦੇ ਵਲੀ ਵੀ ਸਾਡੇ ਲਸ਼ਕਰ ਦੇ ਵਿੱਚ ਮੌਜੂਦ ਨੇ ਤੇ ਇਹ ਕਿਲਾ ਜਿਹੜਾ ਹੈ ਇਹ ਸਾਡੇ ਕੋਲੋਂ ਫਤਹ ਨਾ ਹੋਵੇ ਤੇ ਕਿੱਡੀ ਫਿਰ ਸਾਡੀ ਨਾਕਾਮੀ ਹੈ। ਉਹਨਾਂ ਆਖਿਆ ਅੱਲਾ ਪਾਕ ਭਲੀ ਕਰੇਗਾ। ਸੁਲਤਾਨ ਦੇ ਮਜਬੂਰ ਕਰਨ ਦੇ ਉੱਤੇ ਪਿਆਰਿਓ ਹਜ਼ਰਤ ख्वाजा शमसुद्दीन तुर्क पानीपति ने हथ चुके दुआ दे वास्ते अल्लाह पाक सच्चे साहिब दे हजूर दुआ की ते दुआ खत्म करके उन्होंने सुल्तान नूं आख्या कि हुणे ही हमला करो, दिन चढ़न का इंतजार नहीं करना, हुणे ही हमला करो, अल्लाह पाक फतह देगा। और साहिबो इसे तरह ही किया गया। अद्धी रात नूं सुल्तान दियां फौजां जाके हमलावर होईयां और दिन चढ़द्या नूं अल्लाह पाक सच्चे साहिब ने फतह दी और किला उन्हां दे ज़ेरे नगी हो गया। हुण साहिबो तुसीं ये देखो कि फकीर दा की मुकाम है, कि फकीर किस किस रंग दे विच वसदा है। अपने बादशाह नूं जिहदी फौज दे विच जिहदे लश्कर दे विच आप एक सिपाही एक सवार दी हैसियत दे नाल नौकरी कर रहे ने, उस बादशाह नूं किले फतह करन दी दुआ दे रहे ने और दुआ ऐसी कि जिहड़ी मकबूल है, जिहड़ी अल्लाह पाक सच्चे साहिब कबूल करदे ने पे और पूरे इलाके बादशाह दे तसल्लत दे विच आ जांदे ने उन्हां दी दुआ दे नाल। सो ये वाकया भी बयान करके तुहानूं दसना सिर्फ यही मकसूद है प्यारिओ कि फकीर ते बादशाहियां खैरात च दिंदा है। अल्लाह दा वली जिहड़ा है वो बादशाह गदागर हो के उहदे बूहे जांदे ने ते उन्हां दीयां झोलियां भरदा है। वो आप नहीं किसे तो मंगदा, जे वो आप ही झोली अड्डी फिरे, जे वो आप ही हर एक अगे हथ पिया करे ते प्यारिओ वो गदागर हुंदा है। वो अल्लाह दा वली या फकीर नहीं हो सकदा। फकीर दी ते शान है कि नबी पाक सच्चे साहिब हजरत मुहम्मद मुस्तफा सल्लल्लाहु अलैहि व आलिहि व असहाबिहि व अज़वाजिहि व बारिक वसल्लम साडी सच्ची सरकार ने कहा सी कि अल फकरो फखरी वल फकरो मिन्नी, फकीरी मेरा फखर है। देखो कि फकीरी फिर की शै है कि खातमुन नबीयीन सरदारुल अंबिया प्यारे नबी पाक पे फरमाते ने कि अल फकरो फखरी, फकीरी मेरा फखर है, वल फकरो मिन्नी और फकीरी मेरे विचों है। जिन्ने फकीर अल्लाह पाक दे सच्चे ते सुच्चे हुंदे ने ना, ये ते प्यारे नबी पाक दे मुरीदैन ने। वो किस तरह किसे अगे दस्ते सवाल दराज कर सकते हैं। अल गरज अल किसा मुकदी गल है कि फकीर नहीं कदी किसे कोलों मंगदा, फकीर देंदा है, दान करदा है। साहिबो आओ चलिए तुहाडे अखान लैके बाबा जी एहसान बाजवा होरां दे कोल उन्हां दे पिंड गखड़वाली, बाकी गल्लां बातां उत्थे ही चल के तुहाडे नाल साझीआं करांगे। आओ साडे नाल। अस्सलामुअलैकुम जनाब बाजवा साहब। जी बिस्मिल्लाह जी, वालेकुम सलाम जनाब डॉक्टर साहब, खैरियां हो जी।
ਬੜੀ ਮਿਹਰਬਾਨੀ ਮੇਰੀ ਸਰਕਾਰ, ਮੇਰੇ ਆਕਾ। ਅੱਜ ਸਾਡਾ ਜਿਹੜਾ ਸਭ ਤੋਂ ਪਹਿਲਾ ਅਖਾਨ ਹੈ ਨਾ ਜੀ, ਜੀ ਜੀ ਜੀ, ਉਹ ਸਾਡੇ ਇੱਕ ਬੜੇ ਹੀ ਪਿਆਰੇ, ਸਾਡੇ ਰੈਗੂਲਰ ਔਰ ਬੜੇ ਪਰਮਾਨੈਂਟ ਸਾਡੇ ਵਿਊਅਰ ਨੇ, ਡਾਕਟਰ ਅਬਦਰ ਰਊਫ ਸਾਦਕ ਸਾਹਿਬ। ਜੀ ਜੀ ਜੀ, ਉਹਨਾਂ ਸਾਨੂੰ ਭਜਵਾਇਆ ਅਖਾਨ ਇਸ ਤਰ੍ਹਾਂ ਭਈ ਮਾਂ ਵੀ ਅੰਨੀ ਧੀ ਵੀ ਅੰਨੀ, ਹਾਂਜੀ, ਤੇ ਅੰਨਾ ਮਿਲਿਆ ਜਵਾਈ, ਤੇ ਅੱਲਾ ਸਾਨੂੰ ਭਾਗ ਲਾਇਆ ਨੂੰਹ ਵੀ ਅੰਨੀ ਆਈ। ਹਾਂਜੀ, ਇਸ ਅਖਾਨ 'ਚ ਦੱਸਿਆ ਗਿਆ ਕਿ ਜਦੋਂ ਮਤਲਬ ਇਹ ਕਿ ਸਾਰਾ ਬੂਟਾ ਹੀ ਝੋਲੇ ਮਾਰਿਆ ਹੋਏਗਾ ਨਾ, ਵਾਹ ਵਾਹ, ਹਾਂਜੀ, ਤੇ ਉਹਨੂੰ ਫਲ ਕੀ ਲੱਗਣਾ ਹੈ? ਹਾਂ ਜੀ, ਝੋਲਾ ਦੇ ਆਂਦੇ ਨੇ ਕਿ ਜੰਮਦੀ ਉਹ ਜੜਾਂ ਤੋਂ ਹਿੱਲ ਗਿਆ, ਹਾਂ ਜੀ, ਹਾਂਜੀ, ਉਹਨੂੰ ਨਾ ਫੇ ਫੁੱਲ ਲੱਗਣੇ ਨੇ ਨਾ ਕੋ ਫਲ ਲੱਗਣਾ। ਹਾਂ ਜੀ, ਇਹੋ ਹੀ ਗੱਲ ਏ ਵੀ ਮਤਲਬ ਜਦੋਂ ਅੰਗਹੀਣ ਨੇਤਰਹੀਣ ਹੋਏਗੀ, ਜੀ ਜੀ ਮਤਲਬ ਮਾਂ ਵੀ ਨੇਤਰਹੀਣ ਹੋਏਗੀ, ਯਾਨੀ ਅੱਖਾਂ ਤੋਂ ਅੰਨੀ ਹੋਏਗੀ, ਜੀ, ਅੱਗੋਂ ਧੀ ਵੀ ਨੇਤਰਹੀਣ ਹੀ ਹੋਏਗੀ, ਅੱਗੋਂ ਧੀ ਵੀ ਆਪਣਾ ਇਹ ਜਵਾਈ। ਸਾਰਾ ਤੇ ਜਵਾਈ ਵੀ ਉਸ ਤਰ੍ਹਾਂ ਦਾ, ਤੇ ਫਿਰ ਉਹ ਸਾਰਾ ਬੂਟਾ ਹੀ ਝੋਲੇ ਮਾਰਿਆ ਨਾ, ਮਤਲਬ ਉਹਦੇ 'ਚ ਤੁਸੀਂ ਸਮਝ ਲਓਗੇ ਸਾਰੇ ਹੀ ਇੱਕ ਦੂਜੇ ਨੂੰ ਵੱਜਦੇ ਫਿਰਨਗੇ, ਹਾਂ ਹਾਂਜੀ, ਤੇ ਘਰ ਦਾ ਤੇ ਫਿਰ ਕੋਈ ਹੁਲੀਆ ਨਹੀਂ ਨਾ ਰਹਿੰਦਾ ਜੀ। ਇਹੋ ਜੀ ਸੂਰਤ ਦੇ ਵਿੱਚ ਮਤਲਬ ਇਹ ਤੁਸੀਂ ਸਮਝ ਲਓ ਕਿ ਬਦ ਵਕਤੀ ਹੈ ਨਾ, ਮੁਕੱਦਰਾਂ ਦੀ ਮਤਲਬ ਇਹ ਮਾਰ ਹੈ, ਹਾਂਜੀ, ਕਿ ਇਸ ਤਰ੍ਹਾਂ ਦੀ ਅਗਰ ਸੂਰਤ ਹੋ ਜਾਏ ਤੇ। ਹਾਂਜੀ ਹਾਂਜੀ, ਲੋ ਜੀ ਪਿਆਰਿਓ, ਸਾਡੇ ਵੀਰ ਡਾਕਟਰ ਅਬਦਰ ਰਊਫ ਸਾਦਕ ਸਾਹਿਬ ਨੇ ਬੜਾ ਹੀ ਖੂਬਸੂਰਤ ਅਖਾਨ ਭਜਵਾਇਆ ਵੀ ਮਾਂ ਵੀ ਅੰਨੀ ਧੀ ਵੀ ਅੰਨੀ ਤੇ ਅੰਨਾ ਮਿਲਿਆ ਜਵਾਈ, ਤੇ ਅੱਲਾ ਸਾਨੂੰ ਭਾਗ ਲਾਇਆ ਨੂੰਹ ਵੀ ਅੰਨੀ ਆਈ। ਇਹਦਾ ਇੱਕ ਤਰਜਮਾ ਤੇ ਇਹ ਵੀ ਹੈ ਨਾ, ਜਿਹੜਾ ਬਾਜਵਾ ਸਾਹਿਬ ਕੀਤਾ ਹੈ ਕਿ ਸਾਰੇ ਘਰ ਨੂੰ ਹੀ ਕੋਈ ਜਿਸਮਾਨੀ ਤੌਰ ਤੇ ਬੱਜ ਲੱਗਾ ਹੋਇਆ ਹੈ, ਅੰਗਹੀਣ ਹੈ, ਸਾਰੇ ਘਰ ਦੇ ਵਸਨੀਕ ਨੇ, ਲੇਕਿਨ ਇਹਦਾ ਇੱਕ ਇਸ ਤਰ੍ਹਾਂ ਵੀ ਮਤਲਬ ਨਿਕਲਦਾ ਕਿ ਇੱਕ ਔਰਤ ਹੈ ਨਾ ਜੀ, ਇੱਕ ਤਾਂ ਜਿਸਮਾਨੀ ਭੱਜ ਹੁੰਦਾ, ਇੱਕ ਕਿਰਦਾਰ ਦੇ ਵਿੱਚ ਖਰਾਬੀ ਹੁੰਦੀ ਹੈ। ਮਿਸਾਲ ਦੇ ਤੌਰ ਤੇ ਇੱਕ ਖਾਤੂਨ ਹੈ, ਕਿਸੇ ਮਹੱਲੇ 'ਚ ਕਿਸੇ ਪਿੰਡ 'ਚ ਵਸਦੀ ਹੈ ਪਿਆਰਿਓ, ਤੇ ਉਹ ਬੜੀ ਲੜਾਕੀ ਔਰਤ ਹੈ। ਉਹਦੀ ਆਦਤ ਹੈ ਵੀ ਕਿਸੇ ਨਾਲ ਸਲੂਕ ਨਾ ਰੱਖਣਾ, ਕੁੱਦ ਪੈਣਾ ਹਮਸਾਇਆਂ ਨੂੰ ਵੀ, ਜਿਹੜਾ ਲੰਘੇ ਕੋਈ ਗੱਲਬਾਤ ਹੋਵੇ ਉਹ ਅੱਛੀ ਤਰ੍ਹਾਂ ਖੂਬਸੂਰਤੀ ਨਾਲ ਕਿਸੇ ਨਾਲ ਗੱਲ ਵੀ ਨਹੀਂ ਕਰ ਸਕਦੀ, ਬਾਇਖਲਾਕ ਹੀ ਨਹੀਂ, ਕੁੱਦ ਪੈਣ ਵਾਲੀ ਲੜਾਕੀ ਜ਼ਨਾਨੀ। ਪਿਆਰਿਓ, ਉਹਦੀ ਹੁਣ ਇੱਕ ਬੇਟੀ ਹੈ, ਉਹ ਵੀ ਮਾਂ ਵੱਲੋਂ ਵੇਖ ਕੇ ਬੱਚੇ ਉਹੀ ਕਰਦੇ ਨੇ ਜੋ ਮਾਵਾਂ ਘਰ ਦੇ ਵਿੱਚ ਕਰਦੀਆਂ ਨੇ, ਬਾਲ ਉਹਨਾਂ ਨੂੰ ਵੇਖ ਕੇ ਜਵਾਨ ਹੁੰਦੇ ਨੇ ਨਾ। ਬੱਚੀ ਵੀ ਅੱਗੋਂ ਲੜਾਕੀ ਨਿਕਲ ਆਈ। ਮੀਆਂ ਮੁਹੰਮਦ ਸਾਹਿਬ ਜਿਵੇਂ ਫਰਮਾਇਆ ਵੀ ਜਿਹੜੇ ਕੰਮ ਨੇ ਮਾਵਾਂ ਕਰਦੀਆਂ ਉਹੀ ਕਰਦੀਆਂ ਧੀਆਂ। ਕੱਲ ਨੂੰ ਉਹ ਬੱਚੀ ਜਵਾਨ ਹੋਈ, ਉਹਦੀ ਮਾਂ ਨੇ ਆਪਣੀ ਧੀ ਦੀ ਸ਼ਾਦੀ ਕੀਤੀ, ਅੱਗੋਂ ਜਿਹੜਾ ਜਵਾਈ ਉਹਨਾਂ ਨੂੰ ਲੱਭਾ ਉਹ ਵੀ ਬੜਾ ਸਖਤ ਗੁੱਸੀਲ ਤੇ ਲੜਾਕਾ, ਨਿੱਕੀ ਗੱਲ ਤੋਂ ਲੋਕਾਂ ਦੇ ਗੱਲ ਪੈਣ ਵਾਲਾ ਆ ਗਿਆ, ਉਹ ਵੀ ਕਿਸੇ ਦੀ ਗੱਲ ਨਹੀਂ ਜਰਦਾ, ਬਰਦਾਸ਼ਤ ਉਹਦੇ 'ਚ ਹੈ ਹੀ ਨਹੀਂ। ਇਸੇ ਤਰ੍ਹਾਂ ਇੱਕ ਉਸੇ ਹੀ ਮਾਈ ਦਾ ਪੁੱਤਰ ਵੀ ਸੀ, ਉਹ ਵੀ ਲੜਾਕਾ ਸੀ। ਉਹਦਾ ਜਦੋਂ ਵਿਆਹ ਕੀਤਾ ਤੇ ਅੱਗੋਂ ਨੂੰਹ ਜਿਹੜੀ ਆਈ ਉਹ ਉਦੋਂ ਵੱਧ ਲੜਾਕੀ, ਤੇ ਸਾਰੇ ਪਿੰਡ 'ਚ ਫਿਰ ਉਹਨਾਂ ਦਾ ਘਰ ਹੀ ਜਿਹੜਾ ਨਾ ਜੀ ਉਹ ਲੜਾਕਿਆਂ ਦਾ ਤੇ ਕਪੱਤਿਆਂ ਦਾ ਘਰ ਮਸ਼ਹੂਰ ਹੋ ਜਾਂਦਾ ਕਿ ਭਾਈ ਇੱਧਰੋਂ ਨਾ ਲੰਘਿਆ ਜੇ, ਤੇ ਐਵੇਂ ਬਿਲਾ ਵਜ੍ਹਾ ਹੀ ਆਪ ਕੋਲੋਂ ਇੱਟ ਸੁੱਟ ਕੇ ਲੜਾਈ ਲੈਂਦੇ ਨੇ। ਤੇ ਅਜਿਹਾ ਵੀ ਘਰ ਕੋਈ ਹੋਵੇ ਨਾ ਜੀ ਜਿੱਥੇ ਸਾਰੇ ਵਸਣ ਵਾਲੇ, ਸਾਰੇ ਘਰ ਦੇ ਜਿੰਨੇ ਉਸ ਟੱਬਰ ਦੇ ਵਸਨੀਕ ਨੇ, ਉਸ ਘਰ ਦੇ ਸਾਰੇ ਉਸ ਟੱਬਰ ਦੇ ਜਿੰਨੇ ਮੈਂਬਰਸ ਨੇ, ਉਹ ਸਾਰੇ ਇੱਕ ਬੁੱਧੇ ਹੋਣ, ਉਹਨਾਂ 'ਚ ਕੋਈ ਅਕਲ ਮਤ ਨਾ ਹੋਵੇ, ਸਾਰਿਆਂ 'ਚ ਕੋਈ ਬੁਰਾਈ ਐਸੀ ਹੋਵੇ ਜਿਹੜੀ ਸਭ 'ਚ ਪਾਈ ਜਾਂਦੀ ਹੋਵੇ। ਤੇ ਉਹਨਾਂ ਬਾਰੇ ਵੀ ਫਿਰ ਆਖਿਆ ਜਾਂਦਾ ਹੈ ਵੀ ਇਹ ਸਾਰਾ ਜਿਹੜਾ ਘਰ ਹੈ ਨਾ, ਇਹਦੀ ਇੰਝ ਹੀ ਮਿਸਾਲ ਹੈ ਵੀ ਮਾਂ ਵੀ ਅੰਨੀ ਧੀ ਵੀ ਅੰਨੀ, ਅੰਨਾ ਮਿਲਿਆ ਜਵਾਈ, ਤੇ ਰੱਬ ਸਾਨੂੰ ਭਾਗ ਲਾਇਆ ਨੂੰਹ ਵੀ ਅੰਨੀ ਆਈ। ਜਿਹੜਾ ਬਾਹਰੋਂ ਵੀ ਇਹਨਾਂ ਲਿਆ ਕੇ ਕੋਈ ਸਾਗ ਰਲਾਇਆ, ਕੋਈ ਸਾਗ ਸੇੜਿਆ, ਉਹ ਵੀ ਵੇਖੋ ਕਿ ਇਹਨਾਂ ਵਰਗਾ ਹੀ ਨਿਕਲਿਆ, ਉਹਦੇ ਵਿੱਚ ਵੀ ਕੋਈ اخلاق ਵਾਲੀ, ਕੋਈ ਸ਼ਾਇਸਤਗੀ ਵਾਲੀ ਗੱਲ ਹੀ ਕੋਈ ਨਹੀਂ। ਬਾਜਵਾ ਸਾਹਿਬ ਚੜ੍ਹਦੇ ਪੰਜਾਬ ਤੋਂ ਸਾਡੇ ਵੀਰ ਨੇ ਸੁਖਵਿੰਦਰ ਧਾਰੀਵਾਲ, ਉਹਨਾਂ ਜਨਾਬ ਅਖਾਨ ਭਜਵਾਇਆ। ਵੈਸੇ ਤੇ ਇੱਕ ਗਾਣੇ ਦਾ ਬੋਲ ਹੀ ਹੈ, ਲੇਕਿਨ ਅਖਾਨ ਦੀ ਹਸੀਅਤ ਇਖਤਿਆਰ ਕਰ ਗਿਆ ਹੋਇਆ। ਉਹ ਇਸ ਤਰ੍ਹਾਂ ਜੀ ਭਈ ਜਾਂ ਆਪਣਾ ਕਿਸੇ ਨੂੰ ਕਰ ਲੈ, ਤੇ ਜਾਂ ਆਪ ਕਿਸੇ ਦਾ ਹੋ ਬੇਲੀਆ। ਹਾਂਜੀ, ਇਹ ਗੀਤ ਜਿਹੜਾ ਨਾ ਜੀ, ਇਹਦੇ ਵਿੱਚ ਇਹ ਬੜੀ ਸੋਹਣੀ ਮੱਤ ਦਿੱਤੀ ਗਈ ਹੈ ਕਿ ਦੁਨੀਆ ਦੇ ਵਿੱਚ ਗੁਜ਼ਾਰਾ ਕਰਨ ਲਈ ਜੀ ਜਾਂ ਤੇ ਤੁਹਾਡੇ 'ਚ ਇੰਨੇ ਵਸਫ ਹੋਣੇ ਚਾਹੀਦੇ ਨੇ ਕਿ ਤੁਸੀਂ ਅਗਲੇ ਨੂੰ ਆਪਣਾ ਬਣਾ ਲਓ, ਇੰਨਾ ਉਹਦੇ ਨਾਲ ਪਿਆਰ ਕਰੋ, ਇੰਨੀ ਮੁਹੱਬਤ ਕਰੋ ਕਿ ਉਹ ਤੁਹਾਡਾ ਦਾਸ ਬਣ ਜਾਏ, ਤੁਹਾਡਾ ਤਾਬਿਆਦਾਰ ਬਣ ਜਾਏ। ਤੇ ਦੂਜੀ ਸੂਰਤ ਇਹ ਵੀ ਜਾਂ ਫਿਰ ਆਪ ਕਿਸੇ ਦੇ ਹੋ ਜਾਓ,
ਹਾਂਜੀ ਇਹ ਜ਼ਿੰਦਗੀ ਗੁਜ਼ਾਰਨ ਦਾ ਸਭ ਤੋਂ ਸੋਹਣਾ ਸੁਲੱਖਣਾ ਤੇ ਸੁਚੱਜਾ ਤਰੀਕਾ ਹੈ ਜੀ। ਤੇ ਜੇ ਤੁਸੀਂ ਮਤਲਬ ਇਹ ਦੂਜੇ ਦੇ ਕੋਝ ਹੀ ਕੱਢੋਗੇ, ਨੁਕਸ ਕੱਢੋਗੇ, ਉਹ ਤੁਹਾਡੇ ਪਿਆ ਕੱਢੇਗਾ ਤੇ ਵਸੇਬ ਦੇ ਵਿੱਚ ਵਿਗਾੜ ਪਵੇਗਾ। ਹਾਂਜੀ ਹਰ ਬੰਦਾ ਦੂਜੇ ਦੇ ਗਲ ਪਵੇਗਾ ਤੇ ਜ਼ਿੰਦਗੀ ਜਿਹੜੀ ਹੈ ਨਾ ਆਪਣੇ ਆਪ ਚੋਂ ਮੱਤ ਇਹ ਹੀ ਦਿੰਦੀ ਹੈ ਕਿ ਮਤਲਬ ਇਹ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ, ਕਿਉਂਕਿ ਅੱਲਾ ਨੇ ਕਾਇਨਾਤ ਦੀ ਸਿਰਜਣਾ ਹੀ ਇਸ ਵਾਸਤੇ ਕੀਤੀ। ਇਨਸਾਨ ਲਫ਼ਜ਼ ਜਿਹੜਾ ਇਨਸ ਤੋਂ ਹੈ, ਅਰਬੀ ਦਾ ਲਫ਼ਜ਼ ਹੈ, ਪਿਆਰ ਕਰਨ ਵਾਲੇ ਨੂੰ ਇਨਸਾਨ ਆਂਦੇ ਨੇ। ਤੇ ਜਦੋਂ ਜਿਹੜਾ ਇਨਸਾਨ ਪਿਆਰ ਨਹੀਂ ਕਰਦਾ ਉਹ ਇਨਸਾਨ ਨਹੀਂ। ਅੰਦਰ ਵਾਰ ਸੀ ਵੇਖਣਾ ਕਾਰ ਤੇਰੀ, ਬਾਹਰ ਝਾਕਣੇ ਦਾ ਰੀ ਜਵਾਨ ਬਣਿਓ, ਤੇ ਰੱਤੀ ਪਿਆਰ ਦੀ ਵਿੱਚ ਨਾ ਮੂਲ ਤੇਰੇ, ਕਾਹਦਾ ਮੂਰਖਾ ਦੱਸ ਇਨਸਾਨ ਬਣਿਓ। ਤੋ ਗੱਲ ਇਹ ਹੈ ਕਿ ਬੰਦਾ ਦੁਨੀਆ ਦੇ ਵਿੱਚ ਜਿਹੜਾ ਨਾ ਜੀ ਇਹ ਟੈਨਸ਼ਨ ਜਾਂ ਲੜਾਈਆਂ ਵਾਸਤੇ ਤੇ ਰੱਬ ਨੇ ਨਹੀਂ ਨਾ ਬਣਾਈ, ਉਹ ਤੇ ਮੁਹੱਬਤ ਵਾਸਤੇ ਬਣਾਈ ਹੈ, ਇੱਕ ਦੂਜੇ ਦਾ ਹੇਜ ਵੰਡਾਵਣ ਵਾਸਤੇ, ਇੱਕ ਦੂਜੇ ਦਾ ਦੁੱਖ ਦਰਦ ਦਾ ਭਾਈਵਾਲ ਬਣਨ ਲਈ। ਤੇ ਉਹਦਾ ਬਿਹਤਰ ਤਰੀਕਾ ਇਹ ਵੀ ਕਿ ਜਾਂ ਆਪ ਕਿਸੇ ਨੂੰ ਆਪਣਾ ਕਰ ਲਓ ਤੇ ਜਾਂ ਆਪ ਉਹਦੇ ਹੋ ਜਾਓ। ਤੇ ਹੋਵੋਗੇ ਤੇ ਤਾਂ ਹੀ ਕਿ ਤੁਹਾਡੇ ਪਹਿਲਾਂ ਉਹਨੂੰ ਸਮਝੋਗੇ, ਸਭੋਗੇ, ਬਰਦਾਸ਼ਤ ਕਰੋਗੇ, ਹਾਂਜੀ ਉਹਦੀਆਂ ਆਦਤਾਂ ਨੂੰ ਸਮਝੋਗੇ, ਫਿਰ ਉਹਦੀਆਂ ਆਦਤਾਂ ਦੇ ਮੁਤਾਬਕ ਉਹਦੇ ਨਾਲ ਵਰਤਾਰਾ ਕਰੋਗੇ ਤੇ ਤੁਸੀਂ ਫਿਰ ਇੰਜ ਪੂਰੀ ਦੁਨੀਆ ਜਿਹੜੀ ਹੈ ਗੁਲਜ਼ਾਰ ਬਣ ਜਾਏਗੀ। ਹਾਂਜੀ ਫੁੱਲਾਂ ਦੀ ਖੇੜਾ ਵਾਲੀ ਇੱਕ ਮਤਲਬ ਫਲਵਾੜੀ ਬਣ ਜਾਏਗੀ। ਲਓ ਜੀ ਪਿਆਰਿਓ, ਸਰਦਾਰ ਸੁਖਵਿੰਦਰ ਧਾਰੀਵਾਲ ਹੋਰਾਂ ਨੇ ਸਾਨੂੰ ਬੜਾ ਹੀ ਪਿਆਰਾ ਇੱਕ ਗੀਤ ਦਾ ਮੁਖੜੇ ਦਾ ਮਿਸਰਾ ਹੈ ਵੀ ਜਾਂ ਆਪਣਾ ਕਿਸੇ ਨੂੰ ਕਰ ਲੈ ਤੇ ਜਾਂ ਆਪ ਕਿਸੇ ਦਾ ਹੋ ਬੇਲੀਆ। ਇਹ ਵਾਕਈ ਅਖਾਣ ਹੀ ਹੈ, ਇਹ ਜ਼ਰਬੁਲ ਮਿਸਲ ਹੈ, ਇੱਕ ਯੂਨੀਵਰਸਲ ਟਰੁੱਥ ਹੈ। ਸਾਹਿਬੋ ਇਨਸਾਨ ਮੁਆਸ਼ਰੇ 'ਚ ਰਹਿੰਦਾ ਹੈ, ਸੁਸਾਇਟੀ ਦੇ ਵਿੱਚ ਅਸੀਂ ਰਹਿੰਦੇ ਹਾਂ ਨਾ, ਤੇ ਕਿੱਡਾ ਖੂਬਸੂਰਤ ਅਲਾਮਾ ਸਾਹਿਬ ਨੇ ਫਰਮਾਇਆ ਸੀ ਕਿ ਫਰਦ ਕਾਇਮ रब ते मिल्लत से है तन्हा कुछ नहीं, मौज है दरिया में और बैरून दरिया कुछ नहीं। प्यारियो इंसाना दा पड़ पा और इज्जत और तकरीम सोसाइटी दे नाल ही है ना, मुआशरे दे नाल ही है। एक बंदे दा मुआशरा नहीं बनता, अफराद दे मजमूए नूं मुआशरा आख्या जाता है ना जी। बहुत सारे मर्द औरतां रल के मुआशरा ते वसेब बनाते हैं, फिर रवायात जन्म लैंदियां ने, फिर साडी सकाफत जमदी है। ते प्यारिओ इस अखान च दस्सिया गया है कि या अपना किसी नूं कर लै भई बंदिया, अव्वल तो तेरे विच गुण होना चाहिए, तेरे च सिफत होनी चाहिए है भई जेड़ा भी आवे वो तेरा हो जावे। अपना किसी नूं कर लै, एडा तेरा खूबसूरत वरतारा होवे, तेरी बोलनी एडी मिठी होवे भी जेड़ा आवे तेरा गर्विदा हो जावे, तेरा आशक हो जावे, तेरा इरादतमंद हो जावे, फिर मुड़ के छड्ड के ना तेनू जाए, जिथे बवे तेरियां गल्लां करे। या अपना किसे नू कर लै, ते जे तू इस काबल नहीं ते फिर इन्ना ते काम कर लै भई आप किसे दा हो बेलिया, भी आप ही किसे दा हो जा, फिर ही मुआशरा खूबसूरत बनेगा, फिर ही साडा जिहड़ा वसेब है इहदे च सुंदरता आवेगी। ते जे तू ना आप इन्ने जोगा भी लोकां सारियां नूं अपने नाल प्यार ते मजबूर कर लवें ते ना तेरे च इह वसफ है बई तू आप ही किसे दा हो जा, जान निसारी, वफादारी, जां सुपारी वालियां सिफतां भी गुण तेरे च कोई नहीं, ते फिर तू बंदियाइयों ही वांझिया होया है। दर्द दिल के वास्ते पैदा किया इंसान को, वरना तात के लिए कुछ कम न थे, करो बयां। बाईवा साहब लाहौर साडे एक बड़े ही प्यारे दर्शक ने अदील मिर्जा साहब जी जी जी, उन्होंने जनाब अखान भेजा बड़ा स्वादी। अखान इस तरह भी गंजी छुट्टी नहाउणों, सिर फुल परांदा पाउणों। हाँ जी, ये दसिया गया कि ਵੇਖੋ ਨਾ ਚੀਜ਼ਾਂ ਤੁਹਾਡੇ ਕੋਲ ਅਗਰ ਵਾਲ ਹੋਣਗੇ ਤੇ ਵਾਲਾਂ ਨੂੰ ਧੋਣਾ ਵੀ ਪਏਗਾ, ਫਿਰ ਖਾਸ ਕਰ ਬੀਬੀਆਂ ਦੇ ਤੇ ਬਹੁਤ ਜ਼ਿਆਦਾ ਵਾਲ ਹੁੰਦੇ ਨੇ। ਹਾਂਜੀ ਹਾਂਜੀ। ਤੇ ਫਿਰ ਉਹਨਾਂ ਨੂੰ ਮਤਲਬ ਇਹ ਕਿ ਧੋਣਾ ਛਾਉਣਾ, ਫਿਰ ਉਹਨਾਂ ਨੂੰ ਸੁਕਾਉਣਾ, ਤੇ ਫਿਰ ਬੜੇ ਯੱਬ ਖੜੱਬ ਕਰਨੇ ਪੈਂਦੇ ਨੇ, ਫਿਰ ਸਾਬਣ ਵੀ ਲਾਣਾ ਹੈ ਜੀ। ਇਸ ਅਖਾਨ ਦੀ ਇੱਕ ਹੋਰ ਸ਼ਕਲ ਵੀ ਹੈ ਕਿ ਗੰਜੀ ਛੁੱਟੀ ਨਹਾਉਣੋਂ, ਸਬੂਨ ਸੱਜੀ ਲਾਉਣੋਂ। ਵਾਹ। ਸਬੂਨ ਸਾਬਣ ਨੂੰ ਆਂਦੇ ਸਨ
ਤੇ ਸੱਜੀ ਉਹ ਕੈਮੀਕਲ ਹੁੰਦਾ ਸੀ ਜਿਹੜਾ ਉਹ ਕਲਰ ਜਿਹਾ ਪੁਰਾਣੇ ਜ਼ਮਾਨੇ 'ਚ ਉਹ ਸਿਰ 'ਚ ਪਾ ਕੇ ਧੋਂਦੇ ਹਨ ਤੇ ਉਹ ਜਿਹੜਾ ਨਾ ਕੋਈ ਆ ਥੋੜੀਆਂ ਅੜਕਾਂ ਛੜਕਾਂ ਠੀਕ ਹੋ ਜਾਂਦੀਆਂ। ਹਾਂਜੀ ਹਾਂਜੀ, ਦਹੀਂ ਸਰੋਂ ਦਾ ਤੇਲ ਉਹ ਸਾਰਾ ਗੁਰਲਾ ਮਰਲਾ ਕੇ ਤੇ ਉਹਨੂੰ ਸੱਜੀ ਆਂਦੇ ਸਨ। ਜੀ ਜੀ। ਤੇ ਗੰਜੀ ਛੁੱਟੀ ਨਹਾਉਣੋਂ ਯਾਨੀ ਉਹਦੀ ਜਾਨ ਨਹਾਉਣ ਤੋਂ ਛੁੱਟ ਗਈ। ਸਬੂਨ ਸੱਜੀ ਲਾਉਣੋਂ ਯਾਨੀ ਉਹਨੂੰ ਸਬੂਨ ਲਾਉਣ ਦੀ ਜਾਂ ਸੱਜੀ ਲਾਉਣ ਦੀ ਵੀ ਕੋਈ ਲੋੜ ਨਹੀਂ ਰਹਿ ਗਈ। ਤੇ ਗੱਲ ਇਹ ਹੈ ਕਿ ਜਦੋਂ ਉਹਦੇ ਵਾਲ ਹੀ ਨਹੀਂ ਹੋਣਾ ਤੇ ਫਿਰ ਉਹਨੂੰ ਨਹਾਉਣ ਦੀ ਕੀ ਲੋੜ। ਇਹਦੇ 'ਚ ਦੱਸਿਆ ਗਿਆ ਕਿ ਜਦੋਂ ਤੁਹਾਡੀ ਕਿਸੇ ਅਨਵਾਂਟਿਡ ਯਾਨੀ ਅਣਚਾਹੀ ਮੁਸੀਬਤ ਤੋਂ ਜਾਨ ਛੁੱਟ ਜਾਏ ਨਾ ਜੀ, ਤੇ ਬੰਦਾ ਸ਼ੁਕਰੀਆ ਅਦਾ ਕਰਦਾ ਵੀ ਯਾਰ ਮੇਰੀ ਰਫੜ ਤੋਂ ਜਾਨ ਛੁੱਟ ਗਈ। ਲਓ ਜੀ ਪਿਆਰਿਓ, ਅਦੀਲ ਮਿਰਜ਼ਾ ਸਾਹਿਬ ਸਾਨੂੰ ਬੜਾ ਹੀ ਸੋਹਣਾ ਅਖਾਣ ਭਿਜਵਾਇਆ ਸੀ ਵੀ ਗੰਜੀ ਛੁੱਟੀ ਨਹਾਉਣੋਂ, ਸਿਰ ਫੁੱਲ ਪਰਾਂਦਾ ਪਾਉਣੋਂ। ਬਾਈਵਾ ਸਾਹਿਬ ਵੇਖੋ ਕਿੰਨੀ ਸੋਹਣੀ ਇਹਦੀ ਵੰਡ ਕੀਤੀ ਹੈ। ਗੁਜ਼ਾਰਿਸ਼ ਇਹ ਵੇ ਕਿ ਸਾਡੀਆਂ ਬੱਚੀਆਂ ਨੂੰ ਬੜਾ ਸ਼ੌਕ ਹੁੰਦਾ ਸੀ ਜਦੋਂ ਅਸੀਂ ਛੋਟੇ ਛੋਟੇ ਸਾਂ ਜੀ, ਉਦੋਂ ਸਾਡੀਆਂ ਖਵਾਤੀਨ ਬੜੇ ਬੜੇ ਲੰਮੇ ਵਾਲ ਆਪਣੇ ਵਧਾ ਕੇ ਰੱਖਦੀਆਂ ਸਨ ਔਰ ਇਹਨੂੰ ਖੂਬਸੂਰਤੀ ਦੀ ਅਲਾਮਤ ਸਮਝਦੀਆਂ ਸਨ। ਹੁਣ ਤੇ ਨਵਾਂ ਜ਼ਮਾਨਾ ਆ ਗਿਆ, ਹੁਣ ਤੇ ਸਾਡੀਆਂ ਬਾਜ਼ ਬੱਚੀਆਂ ਐਸੀਆਂ ਵੀ ਨੇ ਜਿਹੜੀਆਂ ਵਾਲ ਬਿਲਕੁਲ ਹੀ ਕਟਵਾ ਛੱਡਦੀਆਂ ਨੇ, ਮੁੰਡਿਆਂ ਵਾਂਗੂ ਛੋਟੇ ਛੋਟੇ ਵੀ ਰੱਖਦੀਆਂ ਨੇ। ਲੇਕਿਨ ਚਲੋ ਇਹ ਹਰ ਬੰਦੇ ਦੀ ਆਪਣੀ ਖੁਆਇਸ਼ ਹੈ, ਜਿਵੇਂ ਕੋਈ ਮਰਜ਼ੀ ਕਰੇ, ਸਾਨੂੰ ਕੋਈ ਇਤਰਾਜ਼ ਨਹੀਂ। ਬਹਰਹਾਲ ਮੈਂ ਉਹਨਾਂ ਵੇਲਿਆਂ ਦੀ ਗੱਲ ਕਰਨਾ, ਔਰ ਅੱਜ ਵੀ ਸਾਡੀਆਂ ਬਾਜ਼ ਧੀਆਂ ਭੈਣਾਂ ਅਜਿਹੀਆਂ ਹੈ ਨੇ ਜਿਹੜੀਆਂ ਵਾਲ ਬੜੇ ਲੰਬੇ ਰੱਖਦੀਆਂ ਨੇ ਔਰ ਨਿਸਵਾਨੀ ਹੁਸਨ ਦਾ ਇੱਕ ਬਹੁਤ ਵੱਡਾ ਇਹਨੂੰ ਜ਼ਰੀਆ ਸਮਝਦੀਆਂ ਨੇ, ਵਸੀਲਾ ਕਿ ਬਈ ਮੇਰੇ ਵਾਲ ਵੇਖੋ ਕਿੱਡੇ ਸੋਹਣੇ। ਉਹ ਫਿਰ ਜਦੋਂ ਵਾਲ ਪਾਲਦੀਆਂ ਸਨ, ਫਿਰ ਸਾਨੂੰ ਯਾਦ ਹੈ ਅਸੀਂ ਨਿੱਕੇ ਹੁੰਦੇ ਸਾਂ ਤੇ ਤੇਲ ਸਰੋਂ ਦਾ ਵਿੱਚ ਦਹੀਂ ਪਾ ਕੇ ਤੇ ਫਿਰ ਉਹਨੂੰ ਲਾਣਾ, ਵਾਲਾਂ ਨੂੰ ਝੱਸਣਾ, ਝਸਾਈਆਂ ਕਰਨੀਆਂ, ਧੁੱਪੇ ਬਹਿ ਕੇ ਕੰਘੀਆਂ, ਫਿਰ ਪਰਾਂਦੇ ਪਾਣੇ, ਮੇਢੀਆਂ ਗੁੰਨਣੀਆਂ। ਫਿਰ ਖਵਾਤੀਨ ਕਹਿੰਦੀਆਂ ਸਨ ਕਿ ਪਰਾਂਦਾ ਪਾਉਣ ਨਾਲ ਨਾ ਵਾਲ ਵੱਡੇ ਹੁੰਦੇ ਨੇ, ਉਹਨਾਂ ਨੂੰ ਖੁੱਲਿਆ ਨਾ ਛੱਡਣਾ। ਉਹਦੇ 'ਚ ਪਿਆਰਿਓ ਤੁਸੀਂ ਦੇਖੋ ਨਾ, ਇਹ ਵੀ ਹਿਕਮਤ ਹੁੰਦੀ ਸੀ ਕਿ ਵਾਲ ਜਿਹੜੇ ਖੁੱਲੇ ਛੱਡ ਕੇ ਜਾਂ ਸਿਰੋਂ ਨੰਗੀ ਹਾਂਡੀ ਪਕਾਉਂਦੀ ਸੀ, ਉਸ ਧੀ ਭੈਣ ਨੂੰ ਟੋਕਿਆ ਜਾਂਦਾ ਸੀ ਵੀ ਵਿੱਚ ਹਾਂਡੀ ਦੇ ਵਾਲ ਡਿੱਗ ਪਏਗਾ। ਯਾਨੀ ਦੇਖੋ ਨਾ, ਅੱਜ ਕੱਲ ਹੋਟਲਾਂ ਦੇ ਮਹਿਕਮਾ ਫੂਡ ਵਾਲੇ ਜਾ ਕੇ ਤੇ ਸਬਜ਼ ਰੰਗ ਦੀ ਉਹ ਟੋਪੀ ਜੀ ਪਵਾ ਦਿੰਦੇ ਨੇ, ਕੁਕਸ ਜਿਹੜੇ ਹੁੰਦੇ ਨੇ ਪਕਵਾਈ ਕਰਨ ਵਾਲੇ। ਤੇ ਸਾਡੀਆਂ ਤੇ ਨਾ ਖਵਾਂਦਾ ਤੇ ਨਪੜ ਮਾਈਆਂ ਵਡੇਰੀਆਂ, ਸਾਡੀਆਂ ਨਾਨੀਆਂ ਦਾਦੀਆਂ ਦੇਖੋ ਕਿੰਨੀਆਂ ਅਕਲਮੰਦ ਸਨ ਕਿ ਉਹਨਾਂ ਘਰ ਧੀਆਂ ਨੂੰ ਆਖਣਾ ਪਰਾਂਦਾ ਪਾ ਕੇ ਰੱਖ, ਸਿਰ ਕੱਜ ਕੇ ਰੱਖ, ਫਿਰ ਰਸੋਈ 'ਚ ਜਾਈ। ਹੁਣ ਸਾਹਿਬੋ, ਜਿਸ ਬੱਚੀ ਦੇ ਵਾਲ ਹੀ ਸਾਰੇ ਝੜ ਗਏ, ਬਾਵਜੂਦ ਕਿਸੇ ਬਿਮਾਰੀ ਤੋਂ ਜਾਂ ਕਿਸੇ ਵਜ੍ਹਾ ਤੋਂ ਉਹਨੇ ਕਟਾ ਹੀ ਛੱਡੇ, ਹਾਂਜੀ, ਤੇ ਉਹਦੇ ਬਾਰੇ ਫਿਰ ਆਖਿਆ ਗਿਆ ਕਿ ਜਦੋਂ ਉਹ ਨੇਮਤ ਜਿਹੜੀ ਅੱਲਾਹ ਪਾਕ ਤੈਨੂੰ ਦਿੱਤੀ ਸੀ ਵਾਲਾਂ ਦੀ, ਅੱਲਾਹ ਪਾਕ ਦੇ ਫਰਮਾਉਂਦੇ ਨੇ ਕਿ ਜਦੋਂ ਮੇਰਾ ਬੰਦਾ ਮੇਰੀਆਂ ਮਖਲੂਕਾਤ, ਮੇਰੀਆਂ ਤਖਲੀਕਾਤ ਤੇ ਗੌਰ ਕਰਦਾ ਤੇ ਬੰਦਾ ਪੁਕਾਰ ਉੱਠਦਾ ਕਿ ਰੱਬਨਾ ਮਾ ਖਲਕਤਾ ਹਾਜ਼ਾ ਬਾਤਿਲਾ, ਇੱਕ ਤੀਲਾ ਚੁੱਕਦਾ ਜ਼ਮੀਨ ਤੋਂ ਤੇ ਤੀਲਾ ਚੁੱਕ ਕੇ ਵੀ ਆਖਦਾ ਮੇਰੇ ਰੱਬਾ ਤੂੰ ਇਹ ਵੀ ਬੇਕਾਰ ਪੈਦਾ ਨਹੀਂ ਕੀਤਾ। ਤੇ ਲੱਖਾਂ ਵਾਲ ਸਿਰ 'ਚ ਕੋ ਐਵੇਂ ਲਾਤੇ ਸਨ ਮਾਲਕ ਨੇ, ਇਹ ਸੋਹਣੇ ਲੱਗਦੇ ਹਨ ਤਾਂ ਲਾਏ ਸਨ। ਹੁਣ ਜਿਹਦੇ ਲੱਥ ਗਏ ਰੱਬ ਸਬੱਬੀ, ਤੇ ਫਿਰ ਪਿਆਰਿਓ ਵੇਖੋ ਨਾ, ਉਹ ਇਹਨਾਂ ਸਾਰਿਆਂ ਅਜ਼ਾਬਾਂ ਤੋਂ ਛੁੱਟ ਗਈ। ਪਹਿਲੇ ਉਹਨੇ ਸਵੇਰੇ ਉੱਠ ਕੇ ਸਿਰ ਝੱਸਣਾ, ਧੋਣਾ, ਸਵਾਰਨਾ, ਵਾਲ ਧੋ ਕੇ ਫਿਰ ਬਾਹਰ ਆ ਕੇ ਉਹਨਾਂ ਨੂੰ ਛੰਡ ਫੰਡ ਕੇ ਫਿਰ ਉਹਨਾਂ ਦੀਆਂ ਗੁੱਤਾਂ ਮੇਢੀਆਂ ਕਰਨੀਆਂ। ਕਿੰਨੇ ਕੰਮ ਕਰਦੀਆਂ ਨੇ ਜਿਨ੍ਹਾਂ ਨੇ ਵਾਲ ਰੱਖੇ ਹੋਣ। ਤੇ ਜਿਹਦੇ ਵਾਲ ਹੀ ਨਾ ਰਹੇ ਉਹਦਾ ਤੇ ਫਿਰ ਉਹੀ ਬਣ ਗਿਆ ਨਾ ਜੀ ਕਿ ਭਲਾ ਹੋਇਆ ਮੇਰਾ ਚਰਖਾ ਟੁੱਟਾ ਤੇ ਮੇਰੀ ਜਿੰਦ ਅਜ਼ਾਬੋਂ ਛੁੱਟੀ। ਚਰਖਾ ਜੋ ਟੁੱਟ ਗਿਆ ਤੇ ਉਹ ਰੋਜ਼ ਫਿਰ ਕੱਤ ਕੇ ਤੇ ਜੋ ਕੁਝ ਕਰਨਾ ਪੈਂਦਾ ਸੀ ਉਹ ਸਾਰੀ ਸਟਰਗਲ ਹੀ ਖਤਮ ਹੋ ਗਈ। ਯਾਨੀ ਕੁਝ ਅਤੀਆਤ ਉਸ ਸੱਚੇ ਸਾਹਿਬ ਦੇ ਅਜਿਹੇ ਹੁੰਦੇ ਨੇ, ਕੁਝ ਉਹਦੀਆਂ ਅਜਿਹੀਆਂ ਨੇਮਤਾਂ ਹੁੰਦੀਆਂ ਨੇ ਕਿ ਜਦੋਂ ਉਹ ਹੋਣ ਤੇ ਸਾਨੂੰ ਫਿਰ ਉਹਨਾਂ ਦੀ ਬੜੀ ਰਾਖੀ ਕਰਨੀ ਪੈਂਦੀ ਹੈ, ਹਿਫਾਜ਼ਤ ਕਰਨੀ ਪੈਂਦੀ ਹੈ, ਉਹਨਾਂ ਦੀ ਸੇਵਾ ਕਰਨੀ ਪੈਂਦੀ ਹੈ। ਤੇ ਜਦੋਂ ਫਿਰ ਉਹ ਨਾ ਰਹਿਣ ਤੇ ਫਿਰ ਅਸੀਂ ਚੁੱਪ ਕਰਕੇ ਬਹਿ ਰਹਿੰਦੇ ਹਾਂ। ਫਿਰ ਉਹ ਸਾਡੇ ਸਾਰੇ ਉਹ ਕੰਮ ਜਿਹੜੇ ਉਸ ਨੇਮਤ ਦੀ ਮੌਜੂਦਗੀ ਦੇ ਵਿੱਚ ਅਸੀਂ ਸਾਰੇ ਕਰਦੇ ਸਾਂ, ਉਹਨਾਂ ਸਾਰਿਆਂ ਤੋਂ ਸਾਡੀ ਜਾਨ ਹੀ ਛੁੱਟ ਗਈ। ਦੇਖੋ ਨਾ, ਅੱਲਾਹ ਪਾਕ ਦੀਆਂ ਬਾਜ਼ ਅਜਿਹੀਆਂ ਵੀ ਸਾਡੇ ਉੱਤੇ ਸ਼ਫਕਤਾਂ ਤੇ ਕਰਮ ਨਵਾਜ਼ੀਆਂ ਹੁੰਦੀਆਂ ਨੇ ਕਿ ਜਿਹੜੀਆਂ ਹੋਣ ਤੇ ਸਾਨੂੰ ਕਰਨਾ ਤੇ ਫਿਰ ਬੜਾ ਅਜ਼ਾਬ ਪੈਂਦਾ। ਆਪਣੇ ਮਨੋਂ ਅਸੀਂ ਇਹ ਜਾਣਦੇ ਹਾਂ ਕਿ ਯਾਰ ਮੈਂ ਕਿੱਥੇ ਫਸ ਗਿਆ। ਮਿਸਾਲ ਦੇ ਤੌਰ ਤੇ ਜਿਸ ਧੀ ਭੈਣ ਸਾਡੀ ਨੂੰ ਮੇਰੇ ਮਾਲਕ ਨੇ ਪੁੱਤਰ ਦਿੱਤਾ ਹੈ,
ਉਹਨੂੰ ਵੀ ਬੜਾ ਵਕਤ ਕਰਨਾ ਪੈਂਦਾ, ਸਾਰੀ ਸਾਰੀ ਰਾਤ ਜਾਗਦੀ ਏ, ਆਪਣੇ ਬੱਚੇ ਦੇ ਨਾਲ ਉਹਨੂੰ ਧੋਂਦੀ, ਸਾਫ਼ ਕਰਦੀ, ਉਹਨੂੰ ਗੰਦਾ ਨਹੀਂ ਰਹਿਣ ਦਿੰਦੀ, ਉਹਨੂੰ ਫੀਡ ਕਰਾਉਂਦੀ ਟਾਈਮ ਤੇ। ਕਿੰਨਾ ਵਕਤ ਹੈ ਨਹੀਂ। ਤੇ ਅੱਲਾਹ ਪਾਕ ਕਦੀ ਨਾ ਕਰੇ, ਅੱਲਾਹ ਪਾਕ ਕਦੀ ਨਾ ਕਰੇ, ਅੱਲਾਹ ਸਭ ਦੇ ਬਾਲ ਬੱਚੇ ਸਲਾਮਤ ਰੱਖੇ। ਉਹ ਬੱਚਾ ਜੇ ਮਰ ਜਾਏ ਤੇ ਪਿਆਰਿਓ ਚਰਖਾ ਟੁੱਟ ਗਿਆ ਨਾ, ਫਿਰ ਉਹ ਫਿਰ ਜਿੰਦ ਅਜ਼ਾਬੋਂ ਤੇ ਛੁੱਟੀ, ਉਸ ਅਜ਼ਾਬ ਤੋਂ। ਲੇਕਿਨ ਪਿਆਰਿਓ ਉਸ ਅਜ਼ਾਬ ਦੇ ਵਿੱਚ ਜਿਹੜੀਆਂ ਨਿਹਮਤਾਂ ਸਨ, ਜਿਹੜੀਆਂ ਮੁਹੱਬਤਾਂ ਸਨ, ਉਹ ਵੀ ਇੱਥੋਂ ਜਾਂਦੀਆਂ ਰਹੀਆਂ। ਵੇਖੋ ਨਾ, ਔਲਾਦ ਤੋਂ ਵੱਡੀ ਕਿਹੜੀ ਨਿਹਮਤ ਹੈ। ਦਾਲ ਦੁਨੀਆ ਦੇ ਬਹੁਤ ਮੈਂ ਫਲ ਵੇਖੇ, ਇੱਕ ਫਲ ਜਿਹਾ ਕੋਈ ਫਲ ਨਹੀਂ। ਬੜੀਆਂ ਨਹਿਰਾਂ ਤੇ ਬੜੇ ਤਲਾਬ ਵੇਖੇ, ਅੰਮ੍ਰਿਤ ਜਲ ਜਿਹਾ ਕੋਈ ਜਲ ਨਹੀਂ। ਤੇ ਅੱਲਾਹ ਪਾਕ ਨਬੀ ਪਾਕ ਦੇ ਸਦਕੇ ਜਿਹੜੀਆਂ ਨਿਹਮਤਾਂ ਸਾਨੂੰ ਦਿੰਦਾ, ਸਾਨੂੰ ਉਹਨਾਂ ਦੀ ਕਦਰ ਕਰਨੀ ਚਾਹੀਦੀ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਉਹ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ